ਆ ਮੁੰਜਰਾ ਹੁਣ ਨਿਕਲ ਆਈਆਂ ਨੇ। ਇਹ ਜਦੋਂ ਤੱਕ ਦੂਸਰੇ ਜਿਹੜਾ ਹਜੇ ਪਤਾ ਨਹੀਂ ਪੱਕਣਾ ਕਿੱਦਾਂ, ਪ੍ਰਧਾਨ ਜੀ ਪਤਾ ਨਹੀਂ ਪੱਕਣਾ ਕਿ ਨਹੀਂ ਪੱਕਣਾ, ਪਰ ਜਦੋਂ ਤੱਕ ਦੂਜੀਆਂ ਨਿਕਲਣੀਆਂ ਉਦੋਂ ਤੱਕ ਇਹਨੇ ਝੜ ਜਾਣਾ ਵਾ। ਅੱਛਾ ਹਾਂ, ਤੇ ਉਹ ਜਿਹੜਾ ਨੁਕਸਾਨ ਹੈ ਵੱਡਾ ਹੋਊਗਾ। ਉਹ 50 ਵੀ ਹੋ ਸਕਦਾ, ਉਹ 75 ਵੀ ਹੋ ਸਕਦਾ। ਉਹ ਅਸੀਂ ਤਾਂ ਪਰ 100 ਹੀ ਮੰਨ ਕੇ ਤੁਰੇ ਹਾਂ। ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਨੂੰ ਫੋਨ ਲਾਇਆ ਸੀਗਾ, ਪਹਿਲਾਂ ਉਸ ਤਰ੍ਹਾਂ ਕਾਲ ਲਾਈ ਕਿ ਉਹ ਬੰਦ ਆ ਰਹੀ ਸੀ। ਜਦੋਂ ਅਸੀਂ WhatsApp ਕਾਲ ਕੀਤੀ ਸਾਨੂੰ ਪਤਾ ਲੱਗਿਆ ਕਿ ਉਹ ਕੈਨੇਡਾ ਗਏ ਹੋਏ ਨੇ ਤੇ ਉਹਨਾਂ ਦਾ ਨੈੱਟ ਵੀ ਬੰਦ ਵਾ, ਕਿਉਂਕਿ ਸਰਕਾਰੀ ਖਰਚੇ ਤੇ ਉਹ ਐਸ਼ ਕਰ ਰਹੇ ਨੇ ਉੱਥੇ ਜਾ ਕੇ, ਤੇ ਇੱਥੇ ਕਿਸਾਨ ਵਿਚਾਰਾ ਮਰ ਰਿਹਾ। ਇਹ ਪੰਜਾਬ ਦਾ ਦੁਕਾਨਦਾਰ ਵੱਲੋਂ ਉਹੀ ਰੱਟੀ ਰਟਾਈ ਗੱਲ ਕਿ ਮੈਂ ਸੀਲ ਬੰਦ ਚੀਜ਼ ਵੇਚੀ ਹੈ ਜੀ, ਕੰਪਨੀ ਜ਼ਿੰਮੇਵਾਰ ਆ, ਮੈਂ ਕੁਛ ਨਹੀਂ ਕਰ ਸਕਦਾ। ਉਹ ਕਹਿੰਦਾ ਜੀ ਅਸੀਂ 70 ਤੋਂ 80 ਰੁਪਏ ਦਿੰਦੇ ਆ। ਤੇ ਜਦੋਂ ਅਸੀਂ ਪੀੜਤ ਕਿਸਾਨਾਂ ਨੂੰ ਪੁੱਛਿਆ ਤੇ ਕਿਸਾਨ ਕਹਿੰਦੇ ਕਿ 150 ਤੋਂ 200 ਰੁਪਏ ਕਿਲੋ ਅਸੀਂ ਬੀਜ ਲਿਆਏ। ਪਹਿਲਾਂ ਤਾਂ ਵੱਡਾ ਘਪਲਾ ਇਹ ਹੋ ਗਿਆ। ਦੂਜੀ ਉਹਨੂੰ ਪੁੱਛਿਆ ਮੁੱਖ ਖੇਤੀਬਾੜੀ ਅਫਸਰ ਦੇ ਸਾਹਮਣੇ ਕਿ ਜਿਹੜੇ ਆ ਬਿੱਲ ਕੱਟੇ ਗਏ ਨੇ ਇਹ ਤੂੰ ਅੱਜ ਹੀ ਕੱਟੇ ਨੇ? ਕਹਿੰਦਾ ਜੀ ਹਾਂਜੀ ਮੈਂ ਅੱਜ ਹੀ ਕੱਟੇ ਨੇ, ਤੇ ਅਸੀਂ ਕਦੀ ਬਿੱਲ ਕੱਟੇ ਨਹੀਂ ਗਏ। ਇਹ ਸਾਡਾ ਕਿਸਾਨ ਤੇ ਦੁਕਾਨਦਾਰ ਦਾ 9 ਮਾਸ ਦਾ ਰਿਸ਼ਤਾ ਹੈ, ਸਾਡੀ ਭਾਈਚਾਰਕ ਸਾਂਝ ਹੈ, ਬਿੱਲਾਂ ਦੀ ਕੋਈ ਬੜੀ ਪਰਵਾਹ ਨਹੀਂ। ਕਿੱਥੇ ਗਿਆ 9 ਮਾਸ ਦਾ ਰਿਸ਼ਤਾ ਜਦੋਂ ਖਰਾਬ ਹੋ ਗਈ ਫਸਲ? ਲਿਖਤੀ ਤੌਰ ਤੇ ਉਹਨਾਂ ਦਾ RM ਲਿਖਤੀ ਤੌਰ ਤੇ ਮੰਨ ਗਿਆ। ਦੁਕਾਨਦਾਰ ਦੇ ਵੀ ਸਾਈਨ ਆ, ਮੇਰੇ ਕੋਲੇ ਓਰੀਜਨਲ ਪੇਪਰ ਪਿਆ ਵਾ, ਤੇ RM ਦੇ ਵੀ ਸਾਈਨ ਨੇ, ਜਿਹਦੇ ਵਿੱਚ ਉਹ ਮੰਨਿਆ ਕਿ ਸਾਡੇ ਸੀਡ ਦੇ ਵਿੱਚ ਪ੍ਰੋਬਲਮ ਸੀਗੀ ਤੇ ਸਾਡੀ ਜਿਹੜੀ ਉੱਥੇ ਮਜ਼ਦੂਰ ਆ, ਸਾਡੇ ਲੇਬਰ ਜਿਹੜੀ ਕੰਮ ਕਰਦੀ ਆ, ਉਹਨਾਂ ਵੱਲੋਂ ਇਹ ਕੁਛ ਨਾ ਕੁਛ ਉੱਥੇ ਰਲਾ ਹੋ ਗਿਆ ਵਾ। ਵਾਲੇ ਉਹਨਾਂ ਨੂੰ ਨੋਟਿਸ ਕੱਢੇ ਹੈਗੇ ਆ, ਉਹਨਾਂ ਦਾ ਗਾੜੀਆਂ ਜਵਾਬ ਆਇਆ ਅਸੀਂ ਬਿਮਾਰ ਆ। ਇੱਕ ਬਿਮਾਰ ਹੋ ਗਿਆ, ਸਾਰੀ ਕੰਪਨੀ ਦੇ ਮੁਲਾਜ਼ਮ ਥੋੜੀ ਬਿਮਾਰ ਹੋ ਗਏ ਆ। ਦਵਾਈਆਂ ਪੈ ਚੁੱਕੀਆਂ ਨੇ, ਖਾਦਾਂ ਪੈ ਚੁੱਕੀਆਂ ਨੇ, ਪਾਣੀ ਲੱਗ ਚੁੱਕੇ ਨੇ, ਲੇਬਰ ਦਾ ਸਾਰਾ ਖਰਚਾ ਹੋ ਚੁੱਕਿਆ ਏ। ਉਹ ਬੰਦਾ ਕਦੋਂ ਉੱਠੂਗਾ? ਉਹ ਫਾਹ ਲਊਗਾ ਹੁਣ ਤੇ ਜਾਂ ਦੁਬਈ ਜਾ ਕੇ ਲੇਬਰ ਕਰੂਗਾ। ਮੁਰਗੀ ਬੱਕਰੀ ਦੀ ਗੱਲ ਕੀਤੀ, ਆਂਡਿਆਂ ਦੀ ਗੱਲ ਕੀਤੀ ਆ। ਮੈਨੂੰ ਬਾਕੀ ਪੰਜਾਬ ਦਾ ਤਾਂ ਪਤਾ ਨਹੀਂਗਾ। ਸਾਡੇ ਸੁਲਤਾਨਪੁਰ ਹਲਕੇ 'ਚ ਹੜ੍ਹ ਆਏ ਸੀ ਤੇ ਉਹਨਾਂ ਨੇ ਵਾਕਈ ਆਂਡਿਆਂ ਦਾ ਵੀ ਮੁਆਵਜ਼ਾ ਦਿੱਤਾ ਏ। ਸਾਡੇ ਕੋਲ ਲਿਸਟਾਂ ਨੇ ਕਿ ਕਿੱਲੇ ਦੇ 58 ਰੁਪਏ ਮਿਲੇ ਨੇ, 56 ਰੁਪਏ ਮਿਲੇ ਨੇ, 75 ਰੁਪਏ ਮਿਲੇ ਨੇ। ਕਪੂਰਥਲਾ ਦੇ ਮੁੱਖ ਖੇਤੀਬਾੜੀ ਦਫ਼ਤਰ ਦੇ ਵਿੱਚ ਇਸ ਸਮੇਂ ਮੌਜੂਦ ਹਾਂ। ਬੀਤੇ ਕੁਝ ਦਿਨਾਂ ਤੋਂ 1400 ਏਕੜ ਤੋਂ ਵੱਧ ਝੋਨੇ ਦੀ ਫਸਲ ਦੇ ਵਿੱਚ ਖਰਾਬਾ ਪਾਇਆ ਗਿਆ। ਉਸ ਦੇ ਜਿਹੜੇ ਬੀਜ ਸੀ ਉਸ ਦੇ ਵਿੱਚ ਖਰਾਬੀ ਦਾ ਸ਼ੰਕ ਹੈ ਤੇ ਉਸੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਡੇ ਪੱਧਰ ਤੇ ਇਕੱਤਰ ਹੋਈਆਂ ਨੇ। ਉਸ ਸੀਡ ਕੰਪਨੀ ਅਤੇ ਜਿੱਥੋਂ ਇਹਨਾਂ ਨੇ ਉਹ ਸੀਡ ਖਰੀਦਿਆ ਸੀ ਉਸ ਦੁਕਾਨਦਾਰ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਦੇ ਨਾਲ ਮੁਆਵਜ਼ਾ ਮੰਗਿਆ ਜਾ ਰਿਹਾ ਹੈ। ਸਾਡੇ ਨਾਲ ਵੱਖ-ਵੱਖ ਕਿਸਾਨ ਜਥੇਬੰਦੀਆਂ ਤੋਂ ਆਗੂ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਮਾਮਲਾ ਕਿੱਥੇ ਤੱਕ ਪਹੁੰਚਿਆ ਹੈ, ਕੀ ਇਹਨਾਂ ਦੀ ਮੰਗ ਮੰਨੀ ਜਾ ਰਹੀ ਹੈ ਜਾਂ ਗੱਲਬਾਤ ਸਾਰੀ ਕੀ ਹੈ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਗੁਰਦੀਪ ਸਿੰਘ ਭੰਡਾਲ, ਸੂਬਾ ਜਨਰਲ ਸਕੱਤਰ ਪੰਜਾਬ ਕਿਸਾਨ ਯੂਨੀਅਨ ਬਾਗੀ ਜੀ। ਹਾਂਜੀ, ਸੋ ਇਹ ਜਿਹੜਾ ਬੀਤੇ ਦਿਨਾਂ ਤੋਂ ਰੌਲਾ ਚੱਲ ਰਿਹਾ, ਸਾਰਿਆਂ ਨੇ ਸੁਣਿਆ ਕਿ 1400 ਏਕੜ ਤੋਂ ਵੱਧ ਫਸਲ ਖਰਾਬ ਹੋ ਰਹੀ ਹੈ। ਜਿਹੜੀ ਮੁੰਜਰ ਫੁੱਟ ਵੀ ਰਹੀ ਹੈ ਉਹ ਵੀ ਅੰਦਰੋਂ ਖਾਲੀ ਹੈ ਤਕਰੀਬਨ, ਤੇ ਫਸਲ ਵੱਡੇ ਪੱਧਰ ਤੇ ਬਰਬਾਦ ਹੋਈ ਹੈ। ਕੀ ਕਾਰਨ ਨੇ ਇਹਦੇ ਪਿੱਛੇ ਦਾ ਲੁਕਮਾ ਸੱਚ ਤੁਹਾਡੇ ਕੋਈ ਸਾਹਮਣੇ ਆਇਆ? ਜੇ ਆਇਆ ਤਾਂ ਕੀ ਕਾਰਵਾਈ ਹੋਈ ਹੈ? ਦੇਖੋ ਜੀ, ਜਿਹੜਾ 27 ਤਰੀਕ ਨੂੰ ਸਾਡੇ ਧਿਆਨ ਦੇ ਵਿੱਚ ਇਹ ਸਾਡੀਆਂ ਜਿਹੜੀਆਂ ਕਮੇਟੀਆਂ ਬਣੀਆਂ ਹੋਈਆਂ ਨੇ, ਪਿੰਡਾਂ ਦੇ ਵਿੱਚ ਇਕਾਈਆਂ ਬਣੀਆਂ ਹੋਈਆਂ, ਉਹਨਾਂ ਨੇ ਸਾਡੇ ਕੋਲ ਪਹੁੰਚਾਇਆ ਸੀ ਕਿ 10 ਤੋਂ 15 ਦਿਨ ਹੋ ਗਏ ਸਾਨੂੰ ਦੁਕਾਨਦਾਰ ਵੱਲ ਗੇੜੇ ਮਾਰਦਿਆਂ ਨੂੰ, ਕੱਲੇ ਤੌਰ ਤੇ, ਕਿ ਸਾਡੀ ਕੋਈ ਸੁਣਵਾਈ ਕਰੋ, ਸਾਡੀ ਫਸਲ ਖਰਾਬ ਹੋ ਰਹੀ ਹੈ, ਥੱਲਿਓਂ ਸਾਨੂੰ ਸ਼ੰਕੇ ਆ ਕਿਹੜੇ ਬੀਜ ਨਿਕਲ ਰਹੇ ਨੇ। ਕੋਈ 15 ਦਿਨ ਦੇ ਵਿੱਚ ਕੋਈ ਕਾਰਵਾਈ ਦੁਕਾਨਦਾਰ ਵੱਲੋਂ ਇਗਨੋਰ ਕੀਤਾ ਗਿਆ। ਉਸ ਤੋਂ ਬਾਅਦ ਉਹ ਮੁੰਜਰਾ ਨਿਕਲੀਆਂ ਨੇ ਝੋਨੇ ਦੀਆਂ, ਤੇ ਝੋਨੇ ਨੇ ਮੁੰਜਰਾ ਨਿਕਲ ਕੇ ਉਹ ਮੁੜ ਵੀ ਗਈਆਂ ਨੇ, ਤੇ ਲਗਭਗ 50% ਜਿਹੜਾ ਝੋਨਾ ਸੀਗਾ, 50% ਸੀਗਾ, ਉਹ ਪੱਕ ਚੁੱਕਿਆ ਸੀਗਾ। ਜਦੋਂ ਸਾਡੇ ਧਿਆਨ ਦੇ ਵਿੱਚ ਮਾਮਲਾ ਆਇਆ ਤੇ ਅਸੀਂ ਮੰਡੀ ਦੇ ਵਿੱਚ ਵੱਡੀ ਪੱਧਰ ਤੇ ਇਕੱਠ ਕਰਕੇ ਸਾਰੇ ਹੀ ਲਗਭਗ 10 ਤੋਂ 12 ਪਿੰਡਾਂ ਦਾ ਲਗਭਗ 100-150 ਕਿਸਾਨ ਇਕੱਠਾ ਕਰਕੇ ਸੰਬੰਧਿਤ ਦੁਕਾਨਦਾਰ ਜਿਹੜੇ ਕਿ ਪ੍ਰੀਤ ਸੀਡ ਸਟੋਰ ਦਾਣਾ ਮੰਡੀ ਕਪੂਰਥਲਾ ਦੇ ਵਿੱਚ ਉਹਨੂੰ ਮਿਲੇ। ਉਹਦਾ ਮਾਲਕ ਹੈ ਸੁਪ੍ਰੀਤ ਸਿੰਘ, ਉਹਨੂੰ ਮਿਲੇ ਤੇ ਦੁਕਾਨਦਾਰ ਵੱਲੋਂ ਉਹੀ ਰੱਟੀ ਰਟਾਈ ਗੱਲ ਕਿ ਮੈਂ ਸੀਲ ਬੰਦ ਚੀਜ਼ ਵੇਚੀ ਹੈ ਜੀ, ਕੰਪਨੀ ਜ਼ਿੰਮੇਵਾਰ ਆ, ਮੈਂ ਕੁਛ ਨਹੀਂ ਕਰ ਸਕਦਾ। ਜੇਕਰ ਤੁਸੀਂ ਮੇਰੇ 'ਤੇ ਕੋਈ ਕਾਰਵਾਈ ਕਰਾਉਣੀ ਹੈ ਤੇ ਕਰਾ ਸਕਦੇ ਹੋ, ਜੇ ਮੇਰਾ ਲਾਇਸੈਂਸ ਕੈਂਸਲ ਹੋ ਜਾਊਗਾ ਤੇ ਮੈਂ ਘਰੇ ਬਹਿ ਜਾਊਂਗਾ, ਫਿਰ ਕਿਹੜਾ ਤੁਸੀਂ ਭਰਪਾਈ ਕਰਾ ਲਓਗੇ। ਤੇ ਉਸ ਤੋਂ ਬਾਅਦ ਅਸੀਂ ਜਦੋਂ ਸੰਬੰਧਿਤ ਜਿਹੜੇ ਸਾਡੇ ਚੀਫ ਨੇ ਇੱਥੋਂ ਦੇ ਖੇਤੀਬਾੜੀ ਮਹਿਕਮੇ ਦੇ ਕਪੂਰਥਲਾ ਦੇ, ਉਹਨਾਂ ਨੂੰ ਮਿਲੇ ਆ ਇਸ ਸੰਬੰਧੀ, ਤੇ ਉਹਨਾਂ ਵੱਲੋਂ ਵੀ ਇਹ ਚੀਜ਼ ਹੈ, ਜਦੋਂ ਅਸੀਂ ਲਿਖਤੀ ਤੌਰ ਤੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਤੇ ਉਹਨਾਂ ਵੱਲੋਂ ਕੰਪਨੀ ਦੇ ਨੁਮਾਇੰਦੇ ਜਿਹੜੇ ਸੀਗੇ, ਬਖਸ਼ੀਸ਼ ਸਿੰਘ RM ਸੀਗੇ, ਉਹਨਾਂ ਨੂੰ ਬੁਲਾਇਆ ਗਿਆ ਇੱਥੇ, ਤੇ ਨਾਲ ਹੀ ਜਿਹੜਾ ਸੁਪ੍ਰੀਤ ਸਿੰਘ ਸੀਗਾ ਆਪਣੇ ਪ੍ਰੀਤ ਸੀਡ ਸਟੋਰ ਦਾ ਮਾਲਕ, ਉਹਨੂੰ ਵੀ ਬੁਲਾਇਆ ਗਿਆ। ਤੇ ਜਦੋਂ ਅਸੀਂ ਕੱਲੇ ਦੇ ਬਿਆਨ ਲਏ, ਪਹਿਲਾਂ ਤਾਂ ਅਸੀਂ ਕਿਹਾ ਕਿ ਤੁਸੀਂ ਕੰਪਨੀ ਨੂੰ ਪੁੱਛਿਆ, ਕਿ ਕੰਪਨੀ ਦੇ ਜਿਹੜਾ ਬਖਸ਼ੀਸ਼ ਸਿੰਘ ਸੀ ਉਹਨੂੰ ਪੁੱਛਿਆ ਕਿ ਤੂੰ ਦੱਸ ਕਿ ਤੂੰ ਜਿਹੜਾ ਪ੍ਰੀਤ ਨੂੰ ਕਿੰਨੇ ਦਾ ਵੇਚਿਆ ਵਾ? ਉਹ ਕਹਿੰਦਾ ਜੀ ਅਸੀਂ 70 ਤੋਂ 80 ਰੁਪਏ ਦਿੰਦੇ ਆ। ਤੇ ਜਦੋਂ ਅਸੀਂ ਪੀੜਤ ਕਿਸਾਨਾਂ ਨੂੰ ਪੁੱਛਿਆ ਤੇ ਕਿਸਾਨ ਕਹਿੰਦੇ ਕਿ 150 ਤੋਂ 200 ਰੁਪਏ ਕਿਲੋ ਅਸੀਂ ਬੀਜ ਲਿਆਏ। ਪਹਿਲਾਂ ਤਾਂ ਵੱਡਾ ਘਪਲਾ ਇਹ ਹੋ ਗਿਆ। ਦੂਜਾ ਗੱਲ ਆ ਗਈ ਬਿੱਲਾਂ ਦੇ ਵਿੱਚ ਜਦੋਂ ਅਸੀਂ ਉਹਨੂੰ ਪੁੱਛਿਆ ਮੁੱਖ ਖੇਤੀਬਾੜੀ ਅਫਸਰ ਦੇ ਸਾਹਮਣੇ ਕਿ ਜਿਹੜੇ ਆ ਬਿੱਲ ਕੱਟੇ ਗਏ ਨੇ ਇਹ ਤੂੰ ਅੱਜ ਹੀ ਕੱਟੇ ਨੇ? ਕਹਿੰਦਾ ਜੀ ਹਾਂਜੀ ਮੈਂ ਅੱਜ ਹੀ ਕੱਟੇ ਨੇ। ਤੁਹਾਡੇ ਚੋਂ ਕਿਸੇ ਨੇ ਕਦੀ ਬਿੱਲ ਨਹੀਂ ਲਿਆ?
ਨਹੀਂ ਬਿੱਲਾਂ ਦੀ ਮੰਗ ਕੀਤੀ ਜਾਂਦੀ ਏ ਉਦੋਂ ਕਹਿੰਦੇ ਸਾਡੇ ਕੋਲ ਇਹ ਉਹਦੇ ਬਿਆਨ ਨੇ ਕਿ ਮੇਰੇ ਕੋਲ ਸਮਾਂ ਨਹੀਂ ਹੁੰਦਾ, ਉਦੋਂ ਰਸ਼ ਬਹੁਤ ਹੁੰਦਾ ਬੀਆਂ ਦਾ ਤੇ ਅਸੀਂ ਕਦੀ ਬਿੱਲ ਕੱਟੇ ਨਹੀਂ ਗਏ। ਇਹ ਸਾਡਾ ਕਿਸਾਨ ਤੇ ਦੁਕਾਨਦਾਰ ਦਾ 9 ਮਾਸ ਦਾ ਰਿਸ਼ਤਾ ਹੈ, ਸਾਡੀ ਭਾਈਚਾਰਕ ਸਾਂਝ ਹੈ, ਬਿੱਲਾਂ ਦੀ ਕੋਈ ਬੜੀ ਪਰਵਾਹ ਨਹੀਂ। ਕਿੱਥੇ ਗਿਆ 9 ਮਾਸ ਦਾ ਰਿਸ਼ਤਾ ਜਦੋਂ ਖਰਾਬ ਹੋ ਗਈ ਫਸਲ? ਹੁਣ ਤੁਹਾਡੇ ਸਾਹਮਣੇ ਆ ਕਿ ਕਿਸਾਨਾਂ ਦੇ ਬਰਾਬਰ ਬੰਦੇ ਖੜੇ ਕਰਕੇ ਜਿਹੜੇ ਪੀੜਤ ਕਿਸਾਨ ਨੇ ਉਹਨੂੰ ਮੁਆਵਜ਼ਾ ਦੇਣ ਦੀ ਬਜਾਏ ਤੁਸੀਂ ਆਪ ਹੀ ਦੇਖ ਲਿਆ ਕਿ ਦਰੀ ਵਿਛਾ ਕੇ ਸਾਹਮਣੇ ਬੈਠਾ ਏ। ਠੀਕ ਆ, ਇਹ ਜਿਹੜੀਆਂ ਚੀਜ਼ਾਂ ਨੇ ਇਹ ਸਭ ਪ੍ਰਸ਼ਾਸਨ ਦੀ ਮਿਲੀ ਭੁਗਤੇ। ਮੈਂ ਗੱਲ ਕਰ ਰਿਹਾ ਸੀ ਜਾਲੀ ਬਿੱਲਾਂ ਦੀ ਕਿ ਉਹ ਬੰਦੇ ਨੇ ਆਪਣੇ ਬਿਆਨ ਦਰਜ ਕਰਾਏ ਨੇ ਕਿ ਅੱਜ ਹੀ ਬਿੱਲ ਕੱਟੇ ਨੇ, ਪੁਰਾਣੀਆਂ ਤਰੀਕਾਂ 'ਚ ਕੱਟੇ ਨੇ ਤੇ ਜਿਹੜੇ ਜਿੱਥੇ ਰਿਸੀਵਿੰਗ ਦੇਣੀ ਹੈ ਕਿਸਾਨ ਨੇ ਉੱਥੇ ਜਿਹੜਾ ਹੈਗਾ ਵਾ ਆਪਣਾ ਜਿਹੜੇ ਸਾਈਨ ਕੀਤੇ ਗਏ ਨੇ ਉਹ ਮੈਂ ਜਾਲੀ ਕੀਤੇ ਨੇ। ਪਰ 3 ਦਿਨ ਹੋ ਗਏ ਅੱਜ ਤੱਕ ਕਿਤੇ ਰეკਮੈਂਡ ਨਹੀਂ ਕੀਤਾ ਗਿਆ ਕਿ ਇਸ ਬੰਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ। ਉਹੀ ਗੱਲ ਸੀ ਨਾਲ ਹੁਣ ਤੁਹਾਡੀ ਮੁਆਵਜ਼ੇ ਦੀ ਵੀ ਕੋਈ ਮੰਗ ਹੈ? ਜੇ ਮੰਗ ਆ ਤਾਂ ਕਿਹਦੇ ਨਾਲ, ਡੀਸੀ ਨਾਲ ਜਾਂ ਕਿਸੇ ਹੋਰ ਅਧਿਕਾਰੀ ਨਾਲ ਉੱਤੇ ਤੱਕ ਗੱਲ ਹੋਈ ਹੈ ਕਿਸੇ ਨਾਲ? ਦੇਖੋ ਜੀ ਗੱਲਬਾਤ ਸਾਡੀ, ਅਸੀਂ ਇੱਥੇ ਦਫ਼ਤਰ ਦੇ ਵਿੱਚ 27 ਤਰੀਕ ਨੂੰ ਬੈਠਿਆਂ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਨੂੰ ਫੋਨ ਲਾਇਆ ਸੀਗਾ। ਪਹਿਲਾਂ ਉਸ ਤਰ੍ਹਾਂ ਕਾਲ ਲਾਈ ਕਿ ਉਹ ਬੰਦ ਆ ਰਹੀ ਸੀ। ਜਦੋਂ ਅਸੀਂ WhatsApp ਕਾਲ ਕੀਤੀ ਸਾਨੂੰ ਪਤਾ ਲੱਗਿਆ ਕਿ ਉਹ ਕੈਨੇਡਾ ਗਏ ਹੋਏ ਨੇ ਤੇ ਉਹਨਾਂ ਦਾ ਨੈਟ ਵੀ ਬੰਦ ਵਾ ਕਿਉਂਕਿ ਸਰਕਾਰੀ ਖਰਚੇ ਤੇ ਉਹ ਐਸ਼ ਕਰ ਰਹੇ ਨੇ ਉੱਥੇ ਜਾ ਕੇ ਤੇ ਇੱਥੇ ਕਿਸਾਨ ਵਿਚਾਰਾ ਮਰ ਰਿਹਾ ਏ, ਪੰਜਾਬ ਦਾ ਰੋਲ ਰਿਹਾ ਏ, ਕੋਈ ਸੁਣਵਾਈ ਨਹੀਂ ਹੋ ਰਹੀ। ਜਿਹੜੀ ਗੱਲ ਤੁਸੀਂ ਕੀਤੀ ਹੈ ਡਿਪਟੀ ਕਮਿਸ਼ਨਰ ਕਪੂਰਥਲਾ ਦੀ, ਡਿਪਟੀ ਕਮਿਸ਼ਨਰ ਕਪੂਰਥਲਾ 2 ਦਿਨ ਤੋਂ ਸਿਰਫ ਇੱਕ ਅਖਬਾਰੀ ਬਿਆਨ ਦੇ ਰਹੇ ਨੇ। 27 ਤਰੀਕ ਨੂੰ ਰਾਤੀ 8 ਵਜੇ ਦੈਨਿਕ ਭਾਸਕਰ ਦੇ ਉੱਪਰ ਵੀ ਉਹਨਾਂ ਦਾ ਇੱਕ ਬਿਆਨ ਆ ਗਿਆ ਸੀਗਾ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਚੱਲਿਆ ਕਿ ਮੈਂ ਉਹਨਾਂ ਕੋਲ ਰਿਪੋਰਟ ਮੰਗਾਈ ਆ। ਪਰ ਅੱਜ ਤੱਕ ਕੱਲ ਵੀ ਸਾਨੂੰ ਇੰਟੈਲੀਜੈਂਸੀ ਵੱਲੋਂ 2 ਫੋਨ ਕਾਲਾਂ ਆਈਆਂ ਕਿ ਤੁਹਾਡੀ ਗੱਲ ਕਰਵਾ ਦਿੰਦੇ, ਮੀਟਿੰਗ ਕਰਵਾ ਦਿੰਦੇ, ਪਰ ਅੱਜ ਤੱਕ ਕੋਈ ਮੀਟਿੰਗ ਦਾ ਸਾਨੂੰ ਸੱਦਾ ਹੀ ਨਹੀਂ ਆਇਆ। ਤੇ ਸੀਡ ਕੰਪਨੀ ਆ ਜਿਹੜੀ ਉਹਨਾਂ ਦੇ ਨਾਲ ਕੋਈ ਰਾਬਤਾ ਹੋਇਆ? ਉਹਨਾਂ ਦਾ ਕੀ ਕਹਿਣਾ ਹੈ? ਉਹਨਾਂ ਦਾ ਕੋਈ ਸਪਸ਼ਟੀਕਰਨ ਆਇਆ ਹੋਵੇ ਜਾਂ ਕੋਈ ਬੰਦਾ ਆਇਆ ਹੋਵੇ ਉਹਨੇ ਤੁਹਾਨੂੰ ਦੱਸਿਆ ਹੋਵੇ ਵੀ ਭਾਈ ਸਾਡੇ ਐਂਡ ਤੋਂ ਸਾਰਾ ਕੁਝ ਠੀਕ ਹੈ ਜਾਂ ਦੁਕਾਨਦਾਰ ਨੇ ਕੁਝ ਗੜਬੜੀ ਕੀਤੀ, ਇਦਾਂ ਦਾ ਕੁਝ ਨਿਕਲਿਆ? ਉਹ ਲਿਖਤੀ ਤੌਰ ਤੇ ਉਹਨਾਂ ਦਾ RM ਲਿਖਤੀ ਤੌਰ ਤੇ ਮੰਨ ਗਿਆ। ਦੁਕਾਨਦਾਰ ਦੇ ਵੀ ਸਾਈਨ ਆ ਮੇਰੇ ਕੋਲੇ, ਓਰੀਜਨਲ ਪੇਪਰ ਪਿਆ ਵਾ ਤੇ RM ਦੇ ਵੀ ਸਾਈਨ ਨੇ ਜਿਹਦੇ ਵਿੱਚ ਉਹ ਮੰਨਿਆ ਕਿ ਸਾਡੇ ਸੀਡ ਦੇ ਵਿੱਚ ਪ੍ਰੋਬਲਮ ਸੀਗੀ ਤੇ ਸਾਡੀ ਜਿਹੜੀ ਉੱਥੇ ਮਜ਼ਦੂਰ ਆ, ਸਾਡੇ ਲੇਬਰ ਜਿਹੜੀ ਕੰਮ ਕਰਦੀ ਆ, ਉਹਨਾਂ ਵੱਲੋਂ ਇਹ ਕੁਛ ਨਾ ਕੁਛ ਉੱਥੇ ਰਲਾ ਹੋ ਗਿਆ ਵਾ। ਪਰ ਉਹਨੇ MD ਨਾਲ ਆਪਣੇ ਨਾਲ ਗੱਲ ਕਰਵਾਈ। MD ਨੇ ਮੈਨੂੰ ਆਸ਼ਵਾਸਨ ਦਵਾਇਆ ਤੇ ਚੀਫ ਨੂੰ ਆਸ਼ਵਾਸਨ ਦਵਾਇਆ ਕਿ ਮੈਂ 28 ਤਰੀਕ ਨੂੰ ਖੁਦ ਆਊਂਗਾ ਕਿ ਨੁਕਸਾਨ ਵੱਡਾ ਹੋਇਆ ਏ, ਮੈਂ ਖੁਦ ਆਊਂਗਾ ਤੇ ਆਪਣੀ ਟੀਮ ਲੈ ਕੇ ਆਊਂਗਾ। ਅੱਜ 3 ਦਿਨ ਤੋਂ ਬਖਸ਼ੀਸ਼ ਸਿੰਘ ਦਾ RM ਦਾ ਵੀ ਫੋਨ ਬੰਦ ਆ ਰਿਹਾ, MD ਦਾ ਵੀ ਫੋਨ ਬੰਦ ਆ ਰਿਹਾ ਤੇ ਜਿਹੜੇ ਹੋਰ ਇਹਨਾਂ ਦੇ ਨੁਮਾਇੰਦੇ ਆਗੂ ਸੀਗੇ ਉਹਨਾਂ ਦਾ ਵੀ ਫੋਨ ਬੰਦ ਆ ਰਿਹਾ। ਅੱਜ ਸਾਨੂੰ ਪਤਾ ਲੱਗਾ ਕਿ ਉਹਨਾਂ ਨੂੰ ਨੋਟਿਸ ਕੱਢੇ ਗਏ ਨੇ, ਪਰ ਜਿਹੜਾ ਉਹਨਾਂ ਦੀ ਲਾਇਸੈਂਸ ਕੈਂਸਲ ਕਰਨ ਦਾ ਅਧਿਕਾਰ ਹੈ ਚੀਫ ਸਾਹਿਬ ਕਹਿੰਦੇ ਉਹ ਆਪਣੇ ਡਾਇਰੈਕਟਰ ਸਾਹਿਬ ਕੋਲ ਆ ਚੰਡੀਗੜ੍ਹ। ਚਲੋ ਅਸੀਂ ਉਹਨਾਂ ਨੂੰ ਵੀ ਕਿਹਾ ਵਾ, ਪਰ ਹੁਣ ਜਿਹੜਾ ਦੁਕਾਨਦਾਰ ਦਾ ਜਿੱਦਾਂ ਲਾਇਸੈਂਸ ਕੈਂਸਲ ਕੀਤਾ ਗਿਆ ਇਸੇ ਤਰ੍ਹਾਂ ਸੀਡ ਕੰਪਨੀ ਦਾ ਲਾਇਸੈਂਸ ਵੀ ਕੈਂਸਲ ਕੀਤਾ ਜਾਣਾ ਚਾਹੀਦਾ ਜੀ। ਸੋ ਪ੍ਰਧਾਨ ਸਾਹਿਬ ਤੁਸੀਂ ਵੀ ਜਰਾ ਦੱਸਿਓ ਕਿ ਹੁਣ ਤੁਸੀਂ ਵੀ ਮੀਟਿੰਗ ਕਰਕੇ ਆਏ ਹੋ, ਮੀਟਿੰਗ 'ਚੋਂ ਕੁਝ ਨਿਕਲਦਾ ਹੈ, ਕੁਝ ਕੱਢਣ ਪਾਉਣ ਨੂੰ ਹੁੰਦਾ ਹੈ ਕਿ ਬਸ ਪੱਤਰਵਾਸਾ ਹੀ ਦੇਈ ਜਾਂਦੇ ਨੇ ਕਿ ਐਂ ਕਰਦੇ ਆ ਉਹ ਕਰਦੇ ਆ, ਕਿ ਕੋਈ ਸਿਰੇ ਲੱਗਦੀ ਗੱਲ ਵੀ ਦੀਦੀ? ਫਿਲਹਾਲ ਅਜੇ ਕੋਈ ਸਿਰੇ ਨਹੀਂ ਲੱਗੀ ਹੈਗੀ, ਲੇਕਿਨ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਸਾਨੂੰ ਦੱਸਿਆ ਹੈਗਾ ਵੀ ਉਹ ਕੋਸ਼ਿਸ਼ ਕਰਨ ਰਹੇ ਹੈਗੇ ਆ। ਜਦੋਂ ਉਹਨਾਂ ਚਾਹੇ ਆਪਣੇ ਮੇਨ ਅਫਸਰਾਂ ਨੂੰ ਦੱਸਿਆ ਹੈਗਾ, ਉਹਨਾਂ ਨੂੰ ਜਿਹੜੇ ਕੰਪਨੀ ਵਾਲੇ ਉਹਨਾਂ ਨੂੰ ਨੋਟਿਸ ਕੱਢੇ ਹੈਗੇ ਆ, ਉਹਨਾਂ ਦਾ ਗਾੜੀਆਂ ਜਵਾਬ ਇਹ ਆਇਆ ਅਸੀਂ ਬਿਮਾਰ ਆ, ਇੱਕ ਬਿਮਾਰ ਹੋ ਗਿਆ ਸਾਰੀ ਕੰਪਨੀ ਦੇ ਮੁਲਾਜ਼ਮ ਥੋੜੀ ਬਿਮਾਰ ਹੋ ਗਏ ਆ। ਸਾਡੇ ਨਾਲ ਹੇਰਾ ਫੇਰੀ ਹੋਣ ਦੇ ਚਾਂਸ ਹੈ। ਅਸੀਂ ਇਹਨੂੰ ਇਹ ਨਹੀਂ ਕਹਿ ਸਕਦੇ ਵੀ ਸਾਡੇ ਨਾਲ ਨਹੀਂ ਕਰਨਗੇ, ਜਾਂ ਕੰਪਨੀ ਕਰੇ ਜਾਂ ਪ੍ਰਸ਼ਾਸਨ ਦੀ ਢਿੱਲ ਮੱਠ ਹੋਵੇ, ਪਰ ਜੋ ਸਾਡੀਆਂ ਯੂਨੀਅਨ ਹੈਗੀਆਂ ਉਹ ਪੂਰੀ ਮਨ ਤਨ ਨਾਲ ਡਈਆਂ ਹੈਗੀਆਂ ਤੇ ਅਸੀਂ ਇਹ ਨਿਆਂ ਲੈ ਕੇ ਹਟਾਂਗੇ। ਜਿਹੜਾ ਸੀਡ ਆ ਇਹ ਫਸਲ ਦੀ ਮੁੱਢਲਾ ਕੰਮ ਹੈਗਾ, ਇੱਥੋਂ ਸਟਾਰਟ ਹੋਣਾ। ਇੱਥੇ DAP ਵੀ ਨਕਲੀ ਹੈ ਕਿ ਤੁਸੀਂ ਮਤਲਬ ਵੀ ਜਿਹੜਾ ਹੈਗਾ ਉਹ ਦੇਖ ਲਿਆਗਾ, DAP ਖਾਦਾਂ ਤੱਕ ਨਕਲੀ ਆਉਂਦੀਆਂ ਨੇ, ਬਹੁਤ ਵੱਡਾ ਖੁਲਾਸਾ। ਸੀਡ ਵੀ ਇਹਨੂੰ ਅਸੀਂ ਨਕਲੀ ਕਹਿ ਸਕਦੇ ਹਾਂ ਤੇ ਫਿਰ ਸਾਡੀ ਕਿਸਾਨੀ ਬਚੂਗੀ ਕਿਸ ਤਰ੍ਹਾਂ? ਇਹ ਜੋ ਵੀ ਇਹਦੇ ਵਿੱਚ ਮਿਲੀ ਸਰਕਾਰ ਦੀ ਵੀ ਮਿਲੀ ਭੁਗਤ ਹੋ ਸਕਦੀ ਆ। ਕਿਉਂ ਦੇ ਪੱਧਰ ਤੇ ਵੀ ਲੱਗਦਾ ਫਰਜ਼ ਬਣਦਾ ਹੈਗਾ ਵੀ ਜਦੋਂ ਸੀਡ 'ਚ ਗਲਤੀ ਨਿਕਲ ਆਈ ਤੇ DAP ਦੀ ਨਿਕਲ ਆਈ ਤੇ ਹੁਣ ਨੂੰ ਜਿਹੜੇ ਸੀਗੇ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਅਸੀਂ 3-4 ਦਿਨ ਤੋਂ ਅਸੀਂ ਧੁੱਪੇ ਤੁਰੇ ਫਿਰਦੇ ਹੈਗੇ ਆ, ਸਰਕਾਰ ਦੇ ਅਜੇ ਤੱਕ ਕੰਨਾਂ ਦੇ ਜੂੰ ਨਹੀਂ ਸਰਕੀ। ਅਸੀਂ ਦੇਖਦੇ ਹਾਂ 1-2 ਦਿਨ ਕੀ ਬਣਦਾ ਹੈਗਾ, ਉਸ ਤੋਂ ਬਾਅਦ ਅਸੀਂ ਕੋਈ ਵੱਡਾ ਸੰਘਰਸ਼ ਵਿੱਢਾਂਗੇ ਜਿਹੜਾ ਸਰਕਾਰ ਨੂੰ ਆਪੇ ਪਤਾ ਲੱਗ ਜਾਏਗਾ। ਬਾਗੀ ਸਾਹਿਬ ਜਦੋਂ ਤੁਸੀਂ ਦੱਸ ਦਿਓ ਕਿ ਆ ਜਿੱਦਾਂ ਹੁਣ ਤੁਸੀਂ ਮੁੰਜਰਾ ਹੱਥ 'ਚ ਫੜੀਆਂ ਹੋਈਆਂ ਨੇ, ਤਕਨੀਕੀ ਤੌਰ ਤੇ ਇਹਦੇ ਵਿੱਚ ਕੀ ਖਰਾਬੀ ਹੈ ਜਾਂ ਕੀ ਹੋਣਾ ਚਾਹੀਦਾ ਸੀ? ਤੁਸੀਂ ਦੇਖ ਸਕਦੇ ਹੋ ਕਿ ਆਹ ਦੇ ਵਿੱਚ ਜਿਹੜਾ ਆ ਹੁਣ ਪੱਕ ਰਿਹਾ ਦਾਣਾ, ਇਹਦੇ 'ਚ ਕਿਹੜਾ ਝਾੜ ਨਿਕਲੂਗਾ, ਕਿੰਨੇ % ਨਿਕਲੂਗਾ, ਸਾਰੀਆਂ ਚੀਜ਼ਾਂ ਵੈਸੇ ਤਾਂ ਔਨ ਦਾ ਰਿਪੋਰਟ ਵਾ ਹਨਾ ਲਿਖਤੀ ਤੌਰ ਤੇ, ਪਰ ਤੁਹਾਨੂੰ ਅਸੀਂ ਵਰਬਲੀ ਤੌਰ ਤੇ ਦਿਖਾ ਰਹੇ ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਆਹ ਮੁੰਜਰਾ ਹੁਣ ਨਿਕਲੇ ਆਈਆਂ ਨੇ, ਇਹ ਜਦੋਂ ਤੱਕ ਦੂਸਰੇ ਜਿਹੜੇ ਹਜੇ ਪਤਾ ਨਹੀਂ ਪੱਕਣਾ ਕਿੱਦਾਂ, ਪ੍ਰਧਾਨ ਜੀ ਪਤਾ ਨਹੀਂ ਪੱਕਣਾ ਕਿ ਨਹੀਂ ਪੱਕਣਾ, ਪਰ ਜਦੋਂ ਤੱਕ ਦੂਜੀਆਂ ਨਿਕਲਣੀਆਂ ਉਦੋਂ ਤੱਕ ਇਹਨੇ ਝੜ ਜਾਣਾ ਵਾ। ਅੱਛਾ ਹਾਂ, ਤੇ ਉਹ ਜਿਹੜਾ ਨੁਕਸਾਨ ਹੈ ਵੱਡਾ ਹੋਊਗਾ, ਉਹ 50 ਵੀ ਹੋ ਸਕਦਾ, ਉਹ 75 ਵੀ ਹੋ ਸਕਦਾ। ਉਹ ਅਸੀਂ ਤਾਂ ਪਰ 100 ਹੀ ਮੰਨ ਕੇ ਤੁਰੇ ਆ ਕਿ ਜਿਹੜਾ ਨੁਕਸਾਨ ਹੈ ਕੋਈ 30 ਨਹੀਂਗਾ, ਕੋਈ 15 ਨਹੀਂਗਾ, ਕੋਈ 75 ਨਹੀਂਗਾ, ਇਹ ਨੁਕਸਾਨ
ਜ਼ਿਮੀਂਦਾਰ ਦਾ 100% ਹੀ ਹੈ, ਕਿਉਂਕਿ ਉਸ ਦਿਨ ਜਿਹੜਾ ਕੰਪਨੀ ਦਾ ਬਖਸ਼ੀਸ਼ ਸਿੰਘ ਆਏ ਉਹਨੂੰ ਕਿਹਾ ਸੀ ਕਿ ਤੂੰ ਭਾਈ ਆਪਣਾ ਝੋਨਾ ਵੱਢ ਕੇ ਲੈ ਜਾ, ਸਾਨੂੰ 80,000 ਹਿਸਾਬ ਨਾਲ ਕਿੱਲੇ ਦੀ ਪੇਮੈਂਟ ਕਰ ਜਾਵਾ। ਤੇ ਹੁਣ ਜਿਨ੍ਹਾਂ ਨੇ ਠੇਕੇ ਫੜੇ ਹੋਏ ਨੇ ਵੱਡੇ ਪੱਧਰ ਤੇ ਆਪਣੀ ਫਸਲ ਤੋਂ ਆਪਣੇ ਖੇਤ ਘੱਟ ਹੁੰਦੇ ਨੇ ਜਾਂ ਇੱਕ ਅੱਧਾ ਹੀ ਹੁੰਦਾ, ਉਹ ਠੇਕੇ ਤੇ ਲਾ ਲੈਂਦਾ। ਹੁਣ ਉਹਨੇ ਇਹ ਬੀਜ ਲਿਆ, ਇਹ ਬੀਜ ਦਾ ਵੈਸੇ ਨਾਂ ਦੱਸ ਦਿਓ ਕੀ ਸੀ? ਇਹ 110 ਸੀਗਾ ਜੀ, 110 ਸੀਗਾ। ਤੇ ਜਿਹੜਾ ਇਹ ਮੁੰਜਰਾ ਨਿਕਲੀਆਂ ਨੇ ਹੁਣ, ਉਹ ਖੇਤੀਬਾੜੀ ਮਹਿਕਮੇ ਨੇ ਜਿਹੜੀ ਉਹਨਾਂ ਦੀ ਟੀਮ ਆਈ ਸੀਗੀ, ਯੂਨੀਵਰਸਿਟੀ ਦੀ ਟੀਮ ਆਈ ਸੀ, ਉਹਨਾਂ ਨੇ ਮੰਨਿਆ ਕਿ ਜਿਹੜੇ ਆਹ ਨੇ ਇਹ 26 ਨਹੀਂ ਹੈਗਾ, ਤੇ ਜਿਹੜਾ ਥੱਲੇ ਆਪਣਾ ਫੁੱਟ ਰਿਹਾ ਹੈ ਉਹ 110 ਨਹੀਂ ਹੈਗਾ। ਇਹਦੇ ਵਿੱਚ ਪਤਾ ਹੀ ਨਹੀਂ ਕੀ ਆ, ਪਤਾ ਹੀ ਨਹੀਂ ਕੀ ਆ। ਜਿਹੜੀ ਤੁਸੀਂ ਗੱਲ ਕੀਤੀ ਹੈ ਠੇਕੇ ਵਾਲੀ, ਇੱਥੇ ਸਾਡੇ ਕੋਲ ਇੱਕ ਕਿਸਾਨ ਵੀਰ ਖੜਾ ਏ, ਉਹ ਬੰਦੇ ਦਾ ਕੈਨੇਡਾ ਦਾ ਵੀਜ਼ਾ ਲੱਗਾ ਹੋਇਆ ਹੈ ਮੁੰਡਾ ਕਹਿੰਦਾ ਜਿਹੜੀ ਸਰਕਾਰ ਗੱਲ ਕਰਦੀ ਕਿ ਅਸੀਂ ਪ੍ਰਵਾਸ ਰੋਕਾਂਗੇ, ਮੁੰਡੇ ਦਾ ਕੈਨੇਡਾ ਦਾ ਵੀਜ਼ਾ ਲੱਗਾ। ਬਾਪੂ ਨੂੰ ਕਹਿੰਦਾ ਵੀ ਮੈਂ ਖੇਤੀ ਕਰਨੀ ਆ ਇੱਥੇ, ਤੇ 50 ਕਿੱਲੇ ਠੇਕੇ ਤੇ ਲੈ ਕੇ ਦਿੱਤੇ ਉਹਦੇ ਬਾਪੂ ਨੇ। ਉਹ 50 ਕਿੱਲਿਆਂ ਦੇ ਵਿੱਚ ਇਹੀ ਬੀਜ ਲੈ ਕੇ ਬੀਜਿਆ ਤੇ ਉਹ ਸਾਰਾ ਬਰਬਾਦ ਹੋ ਗਿਆ। ਵੀ ਠੇਕਾ ਉਹ ਉਤਾਰ ਚੁੱਕਿਆ ਏ, ਤੇ ਆਪਣਾ ਜਿਹੜਾ ਹੈਗਾ ਦਵਾਈਆਂ ਪੈ ਚੁੱਕੀਆਂ ਨੇ, ਖਾਦਾਂ ਪੈ ਚੁੱਕੀਆਂ ਨੇ, ਪਾਣੀ ਲੱਗ ਚੁੱਕੇ ਨੇ, ਲੇਬਰ ਦਾ ਸਾਰਾ ਖਰਚਾ ਹੋ ਚੁੱਕਿਆ ਏ। ਉਹ ਬੰਦਾ ਕਦੋਂ ਉੱਠੂਗਾ? ਉਹ ਫਾਹ ਲਊਗਾ ਹੁਣ ਤੇ ਜਾਂ ਡਬਈ ਜਾ ਕੇ ਲੇਬਰ ਕਰੂਗਾ। ਇਹੀ ਹਾਲਾਤ ਹੋਣਗੇ ਨਾ। ਇੱਕ ਪਾਸੇ ਤੁਸੀਂ ਕਹਿ ਰਹੇ ਕਿ ਪ੍ਰਵਾਸ, ਅੱਜ 3 ਦਿਨ ਤੋਂ ਸਰਕਾਰ ਦੇ ਟੇਬਲ ਤੇ ਚੰਡੀਗੜ੍ਹ ਤੱਕ ਰਿਪੋਰਟਾਂ ਪਈਆਂ ਨੇ, ਮੰਤਰੀ ਸੈਰ ਕਰਦਾ ਕੈਨੇਡਾ 'ਚ ਸਰਕਾਰੀ ਖਰਚੇ ਦੇ ਉੱਤੇ ਫਿਰਦਾ ਏ, ਉਹਨਾਂ ਨੂੰ ਨਹੀਂ ਦਿੰਦਾ ਕਿ ਕੀ ਹੋ ਰਿਹਾ। ਡੀਸੀ ਦਾ ਫਰਜ਼ ਨਹੀਂ ਬਣਦਾ ਸੀ ਮੀਟਿੰਗ ਅਫਸਰਾਂ ਦੇ ਪੱਧਰ ਤੇ ਵੀ ਕੋਈ ਮਿਲੀ ਭੁਗਤ ਦਾ ਤੁਹਾਨੂੰ ਖਦਸ਼ਾ ਆਇਆ ਕਿ ਜਿਹੜਾ ਇਦਾਂ ਵਿਕ ਰਿਹਾ, ਤੁਸੀਂ ਜਾਂਚ ਹੋਣੀ ਚਾਹੀਦੀ ਨਾ, ਸਾਰੀਆਂ ਚੀਜ਼ਾਂ ਦੇ ਬਿੱਲ ਬਕਾਇਦਾ ਤੌਰ ਤੇ ਮਿਲਣੇ ਚਾਹੀਦੇ ਨੇ? ਇਹ ਤਾਂ ਫਿਰ ਖੇਤੀਬਾੜੀ ਅਫਸਰਾਂ ਨੇ ਦੇਖਣਾ ਕਿ ਉਹਨਾਂ ਦੇ ਖੇਤਰ ਦੇ ਵਿੱਚ ਜੋ ਕੁਝ ਵਿਕ ਰਿਹਾ ਕਿ ਉਹ ਠੀਕ ਹੈ ਜਾਂ ਠੀਕ ਨਹੀਂ ਹੈ, ਬਿੱਲ ਦਿੱਤੇ ਜਾ ਰਹੇ ਨੇ, ਕਿਸਾਨਾਂ ਨੂੰ ਕੋਈ ਸਮੱਸਿਆ ਤਾਂ ਨਹੀਂ ਆ ਰਹੀ? ਅਸੀਂ ਤਾਂ ਉੱਪਰ ਕਹਿ ਕੇ ਆਏ ਜੀ ਇਹ ਗੱਲ ਕਿ ਸਾਨੂੰ ਸ਼ੰਕਾ ਨਹੀਂਗਾ, ਸਾਨੂੰ 101% ਯਕੀਨ ਆ ਕਿ ਜਿਹੜੀਆਂ ਦੁਕਾਨਾਂ ਚੈੱਕ ਹੁੰਦੀਆਂ ਨੇ ਉੱਥੋਂ ਸਿਰਫ ਜੇਬ ਗਰਮ ਕੀਤੀ ਜਾਂਦੀ ਹੈ, ਸਮੋਸੇ ਖਾ ਕੇ ਤੇ ਪਕੌੜੇ ਖਾ ਕੇ ਮੁੜਿਆ ਜਾਂਦਾ ਹੈ, ਚਾਹ ਦਾ ਕੱਪ ਪੀ ਕੇ ਮੁੜਿਆ ਜਾਂਦਾ ਹੈ, ਕੋਈ ਚੈੱਕ ਨਹੀਂ ਕਰਦਾ। ਪਰ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਹੁਣ ਜਿਹੜੀ ਕਮੇਟੀਆਂ ਬਣਾਈਆਂ ਜਾਣ ਤਹਿਸੀਲ ਵਾਈਜ਼, ਜਿਹ 'ਚ 5 ਨੁਮਾਇੰਦੇ ਸਾਡੇ ਹੋਣ ਤੇ ਉਹ ਚੈੱਕ ਕਰਨ ਕਿ ਇਹਦੇ ਵਿੱਚ ਘਪਲਾ ਹੋ ਕਿੱਥੇ ਰਿਹਾ ਏ। ਦੂਜੀ ਗੱਲ ਅਸੀਂ ਉੱਪਰ ਵੀ ਕਹਿ ਕੇ ਆਏ ਸਾਰਿਆਂ ਨੂੰ, ਸਾਰੀਆਂ ਚਾਰੇ ਤਹਿਸੀਲਾਂ ਦੇ ਜਿਹੜੇ ਨੁਮਾਇੰਦੇ ਜਿਹੜੇ ਹੈਗੇ ਅਫਸਰ ਇੱਥੇ ਈਟੀਓ ਲੈਵਲ ਦੇ ਜਾਂ ਖੇਤੀਬਾੜੀ ਲੈਵਲ ਦੇ ਬੈਠੇ ਸੀਗੇ, ਅਸੀਂ ਕਹਿ ਕੇ ਆਏ ਕਿ ਸਾਡੇ ਕੋਲ ਲਿਸਟਾਂ ਨੇ ਸਾਰੀਆਂ, ਕਿਹਨੇ ਕਿੰਨੀ ਪ੍ਰਾਪਰਟੀ ਬਣਾਈ ਆ। ਇਹ ਗੱਲ ਲੈ ਕੇ ਜਾਵਾਂਗੇ ਵਿਜੀਲੈਂਸ 'ਚ ਤੇ ਸਾਰੀਆਂ ਦੀਆਂ ਪ੍ਰਾਪਰਟੀਆਂ ਅਸੀਂ ਕਰਾਵਾਂਗੇ ਚੈੱਕ ਕਿ ਕਿਹਨੇ ਕਿੰਨੀ ਬਣਾਈ ਆ। ਹੁਣ ਅਸੀਂ ਇਸ ਪਾਸੇ ਨੂੰ ਤੁਰੇ ਆ, ਕਿਸਾਨਾਂ ਦੇ ਇਸ ਮਸਲੇ ਨੂੰ ਲੈ ਕੇ ਤੁਰੇ ਆ। ਅੱਜ ਇਹ ਜਿਹੜੀ ਖਬਰ ਹੈ ਤੁਹਾਡੇ ਵਾਲੀ ਜਾਂ ਜਿਹੜੇ ਪਿਛਲੇ 3 ਦਿਨ ਚੱਲ ਰਹੀਆਂ, ਉਹ ਪੰਜਾਬ ਲੈਵਲ ਤੇ ਨਹੀਂ ਇੰਡੀਆ ਲੈਵਲ ਤੇ ਚੱਲ ਰਹੀਆਂ ਕਿ ਕਪੂਰਥਲੇ 'ਚ ਆ ਕੁਛ ਹੋਇਆ ਏ ਤੇ ਕਪੂਰਥਲੇ ਦੇ ਜਾਗਦੀ ਜ਼ਮੀਰ ਵਾਲੇ ਲੋਕ ਬੋਲੇ ਨੇ ਕਿ ਇਹਨਾਂ ਚੀਜ਼ਾਂ ਨੇ ਤੁਹਾਡੇ ਨਾਲ ਕਿਤੇ ਨਾ ਕਿਸੇ ਪੱਧਰ ਤੇ ਸਮਝੌਤਾ ਕਰਨ ਦੀ ਜਾਂ ਮਨਾਉਣ ਦੀ ਕੋਸ਼ਿਸ਼ ਵੀ ਹੋਈ ਹੋਊਗੀ। ਜਿਹੜੇ ਦੁਕਾਨ ਦੇ ਮਾਲਕ ਨੇ ਜਾਂ ਫਿਰ ਕਹਿ ਲਓ ਵੀ ਉੱਪਰੋਂ ਕੰਪਨੀ ਹੈ ਜਿਹੜੀ ਸੀਡ ਬਣਾਉਂਦੀ ਹੈ ਇਹ ਸਾਰਾ, ਉਹਨਾਂ ਦੇ ਵੱਲੋਂ ਤੁਹਾਡੇ ਨਾਲ ਸਿੱਧੇ ਤੌਰ ਤੇ ਕੋਈ ਸੰਪਰਕ ਕੀਤਾ ਗਿਆ ਵੀ ਜਥੇਬੰਦੀ ਨੂੰ ਸ਼ਾਂਤ ਕਰਾ ਲਿਆ ਜਾਵੇ, ਹੁਣ ਜਿਹੜਾ ਨੁਕਸਾਨ ਹੋ ਗਿਆ ਵੀ ਤੁਹਾਡੀਆਂ ਜੇਬਾਂ ਵੀ ਗਰਮ ਕਰ ਦਿੰਦੇ? ਨਹੀਂ, ਉਹਦੇ ਵਿੱਚ ਇਹ ਹੋਇਆ ਵਾ ਕਿ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਕਿਹਨਾਂ ਵੱਲੋਂ? ਇਹ ਡਰਾਉਣ ਦੀ ਕੋਸ਼ਿਸ਼ ਕੀਤੀ ਦੁਕਾਨਦਾਰਾਂ ਵੱਲੋਂ। ਇੱਕ ਜਿਹੜੀ ਦੁਕਾਨ ਤੇ ਸੌਦਾ ਹੋਇਆ ਉਹ ਦੁਕਾਨ ਦਾ ਵੀ ਸਾਡੇ ਕੋਲ ਰਿਕਾਰਡਿੰਗ ਆਈ ਆ, ਤੇ ਜਿਹੜੀ ਦੁਕਾਨ ਤੇ ਜਿਹੜੇ ਬੰਦਿਆਂ ਨੂੰ ਭੇਜਿਆ ਗਿਆ ਸਾਡੇ ਕੋਲ ਉਹ ਵੀ ਰਿਕਾਰਡਿੰਗ ਆ ਗਈ, ਤੇ ਉਹ ਰਿਕਾਰਡਿੰਗ 'ਚ ਬੰਦੇ ਮੰਨਣ ਡੇ ਕਿ ਸਾਨੂੰ 5 ਲੱਖ ਦੀ ਆਫਰ ਦਿੱਤੀ ਗਈ ਸੀਗੀ ਕਿ ਇਸ ਜਥੇਬੰਦੀ ਨੂੰ ਬਦਨਾਮ ਕਰਨ ਵਾਸਤੇ ਆਨ ਦਾ ਵੀਡੀਓ ਬਣਾਓ, ਇਹਨਾਂ ਦੇ ਲਾਈਵ ਕਰੋ ਕਿ ਬੰਦੇ ਵਿਕ ਗਏ ਨੇ ਜਾਂ ਬੰਦੇ ਆਹ ਹੋ ਗਏ ਨੇ। ਇੱਕ ਆਪਾਂ ਪੰਜਾਬੀ 'ਚ ਕਹਿੰਦੇ ਕਿ ਹਮਲੇ ਵਾਂਗੂ ਕਰਵਾਇਆ ਗਿਆ। ਪਰਸੋਂ ਰਾਤ 9 ਵਜੇ ਦੀ ਗੱਲ ਆ, ਆਨ ਦਾ ਰਿਕਾਰਡ ਇਹ ਚੀਜ਼ਾਂ ਹੈਗੀਆਂ ਨੇ ਸਾਡੇ ਕੋਲੇ। ਅਸੀਂ ਵਰਬਲੀ ਗੱਲਾਂ ਨਹੀਂ ਕਰਦੇ ਕਿਸੇ ਨਾਲ। ਹੁਣ ਐਂ ਲੱਗਦਾ ਤੁਹਾਨੂੰ ਕਿ ਇੱਕ ਪਾਸੇ ਤਾਂ ਮੁੱਖ ਮੰਤਰੀ ਸਾਹਿਬ ਪਿਛਲੇ ਸਾਲ ਹੜ੍ਹਾਂ 'ਚ ਕਹਿੰਦੇ ਫਿਰਦੇ ਸੀ ਬੱਕਰੀ, ਮੁਰਗਾ, ਆਂਡਾ ਸਭ ਦਾ ਮੁਆਵਜ਼ਾ ਤੁਹਾਨੂੰ ਮਿਲੂਗਾ, ਦੂਜੇ ਪਾਸੇ ਹੁਣ ਤੁਸੀਂ ਹੱਥ ਦੇ ਵਿੱਚ ਲਈ ਫਿਰਦੇ ਹੋ, ਇਹ ਵੀ ਉਹਨਾਂ ਨੂੰ ਵੀ ਦਿਖਾਇਆ ਹੋਊਗਾ, ਇਹਦੀ ਰਿਪੋਰਟ ਵੀ ਆਈ ਹੈ। ਹੁਣ ਇਹ ਚੀਜ਼ਾਂ ਜਿਹੜੀਆਂ ਪ੍ਰਪੱਖ ਰੂਪ 'ਚ ਦਿਖ ਰਹੀਆਂ ਨੇ, ਪਿੱਛੋਂ ਧਨਾੜ ਕਾਰੋਬਾਰ ਚਲਾਉਂਦੇ ਨੇ, ਫਿਰ ਇਹ ਖੇਤਾਂ ਤੱਕ ਚੀਜ਼ ਪਹੁੰਚਦੀ ਹੈ, ਤੁਸੀਂ ਬੀਜਦੇ ਹੋ, ਘਰੇ ਤਾਂ ਤੁਸੀਂ ਬਣਾਉਂਦੇ ਨਹੀਂ ਵੀ ਇਹ, ਤੇ ਹੁਣ ਆਸ ਕਰਦੇ ਹੋ ਕਿ ਕਾਰਵਾਈ ਦੇ ਨਾਲ ਮੁਆਵਜ਼ੇ ਦੀ ਵੀ ਕੋਈ ਆਸ ਵੱਜੂਗੀ? ਜਿਹੜੀ ਤੁਸੀਂ ਮੁਰਗੀ ਬੱਕਰੀ ਦੀ ਗੱਲ ਕੀਤੀ, ਆਂਡਿਆਂ ਦੀ ਗੱਲ ਕੀਤੀ ਆ, ਮੈਨੂੰ ਬਾਕੀ ਪੰਜਾਬ ਦਾ ਤਾਂ ਪਤਾ ਨਹੀਂਗਾ। ਸਾਡੇ ਸੁਲਤਾਨਪੁਰ ਹਲਕੇ 'ਚ ਹੜ੍ਹ ਆਏ ਸੀ ਤੇ ਉਹਨਾਂ ਨੇ ਵਾਕਈ ਆਂਡਿਆਂ ਦਾ ਵੀ ਮੁਆਵਜ਼ਾ ਦਿੱਤਾ ਏ। ਸਾਡੇ ਕੋਲ ਲਿਸਟਾਂ ਨੇ ਕਿ ਕਿੱਲੇ ਦੇ 58 ਰੁਪਏ ਮਿਲੇ ਨੇ, 56 ਰੁਪਏ ਮਿਲੇ ਨੇ, 75 ਰੁਪਏ ਮਿਲੇ ਨੇ। ਮੈਂ ਇੱਕ ਚੈਨਲ ਦੇ ਉੱਪਰ ਡਿਬੇਟ 'ਚ ਵੀ ਦਿਖਾਇਆ ਸੀਗਾ। ਹਾਂ, ਤੇ ਮੈਂ ਕਿਹਾ ਵੀ ਮੈਂ ਡਿਬੇਟ 'ਚ ਵੀ ਦੱਸੀ ਸੀ ਗੱਲ ਕਿ ਉਹਨਾਂ ਨੇ ਆਂਡਿਆਂ ਦਾ ਕਿਹਾ ਸੀ ਤੇ ਆਂਡਿਆਂ ਦਾ ਦਿੱਤਾ ਵਾ, ਹਨਾ। ਜਿਹੜੇ ਆਂਡਿਆਂ ਦਾ ਹੀ ਦੇ ਜਿਹੜਾ ਟਟੀਰੀਆਂ ਆਂਡੇ ਰੱਖ ਜਾਂਦੀਆਂ ਨਾ ਖੇਤਾਂ ਦੇ ਵਿੱਚ, ਉਹ ਟਟੀਰੀਆਂ ਦੇ ਆਂਡਿਆਂ ਦੇ ਉਹਨਾਂ ਨੇ ਪੈਸੇ ਦੇ 56 ਰੁਪਏ, 30 ਰੁਪਏ ਲੀਟਰ ਪਾਣੀ ਆ ਤੇ 56 ਰੁਪਏ ਕਿਸਾਨ ਨੂੰ ਮੁਆਵਜ਼ਾ ਮਿਲਦਾ। ਕਿਸੇ ਨੂੰ 75 ਰੁਪਏ ਮਿਲਿਆ। ਬਕਾਇਦਾ ਲਿਸਟਾਂ ਨੇ ਸਾਡੇ ਕੋਲ ਆਰਟੀਆਈ ਰਹੀ ਕਢਵਾਈਆਂ ਹੋਈਆਂ, ਇਹ ਲਿਸਟਾਂ ਕਢਵਾਈਆਂ ਨੇ। ਅਸੀਂ ਉਸ ਡਿਬੇਟ ਦੇ ਵਿੱਚ ਦਿਖਾਈਆਂ ਵੀ ਸੀ ਲਿਸਟਾਂ। ਬੱਬੀ ਬਾਦਲ ਇਹਨਾਂ ਵੱਲੋਂ ਬੈਠੇ ਸੀਗੇ ਤੇ ਬੱਬੀ ਬਾਦਲ ਨੇ ਕਿਹਾ ਸੀ ਮੈਂ ਕੱਲ੍ਹ ਹੀ ਕਪੂਰਥਲੇ ਦੇ ਉਹਨਾਂ ਨੂੰ ਡੀਸੀ ਨੂੰ ਇਹ ਫੋਨ ਕਰੂੰਗਾ,
ਪਰ ਅੱਜ ਤੱਕ ਦੁਬਾਰਾ ਉਹ ਰਿਪੋਰਟ ਨਹੀਂ ਆਈ। ਤੇ ਜਿਹੜੀਆਂ ਇਹਨਾਂ ਦਾ ਮੁਆਵਜ਼ਾ ਕਿਹਨੇ ਦੇਣਾ ਹੈ? ਅਸੀਂ ਚਾਹੁੰਦੇ ਆ, ਸਾਡੀ ਮੰਗ ਹੈ ਕਿ ਜਿਹੜਾ ਸੰਬੰਧਿਤ ਦੋਸ਼ੀ ਹੈ, ਚਾਹੇ ਉਹ ਅਫਸਰ ਹੈ, ਚਾਹੇ ਉਹ ਸੀਡ ਕੰਪਨੀ ਦਾ ਮਾਲਕ ਹੈ, ਚਾਹੇ ਦੁਕਾਨਦਾਰ, ਪ੍ਰਾਪਰਟੀਆਂ ਪਲੱਜ ਕਰਕੇ ਉਹ ਪ੍ਰਾਪਰਟੀਆਂ ਸੇਲ ਕੀਤੀਆਂ ਜਾਣ ਤੇ ਇਹਨਾਂ ਕਿਸਾਨਾਂ ਦਾ ਮੁਆਵਜ਼ਾ ਦਿੱਤਾ ਜਾਵੇ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਅੱਜ ਕਪੂਰਥਲਾ ਦੇ ਮੁੱਖ ਖੇਤੀਬਾੜੀ ਦਫ਼ਤਰ ਦੇ ਵਿੱਚ ਇਕੱਤਰ ਹੋਈਆਂ ਨੇ। ਸੋ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ। ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ TV USA ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।